पंजाबी रेडियो जी वास्ते सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਜੀ ਗਿੱਲ ਪਾਵਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਦੀ, ਪੰਜਾਬ ਸਰਕਾਰ ਦੀ, ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਕਰੰਟ। ਬਿਲਕੁਲ ਜੀ, ਐਕਚੁਅਲੀ ਇਹ ਕਰੰਟ ਦਾ ਝਟਕਾ ਜਿਹੜਾ ਜੀ ਉਹ ਵਾਹਵਾ ਵੱਜਿਆ, ਔਰ ਤੁਸੀਂ ਕਹ ਲਓ ਕਿ ਸੁੱਜਿਆ ਵੀ ਰਹੂਗਾ ਦੇਰ ਤੱਕ। ਉਹਦਾ ਕਾਰਨ ਹੈ ਜੀ, ਇੱਕ ਤਾਂ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਉਹਦੇ ਵਿੱਚ ਕਰੀਬ 9.5% ਵਾਧਾ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ, ਇਹਦੇ ਵਿੱਚ ਜਿਹੜੀਆਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਬਿਜਲੀ 48 ਤੋਂ 96 ਪੈਸੇ ਤੱਕ ਮਹਿੰਗੀ ਹੋ ਗਈ, ਤੇ ਬਿਜ਼ਨਸ ਦੇ ਉੱਤੇ ਵਰਤੀ ਜਾਣ ਵਾਲੀ ਬਿਜਲੀ 70 ਤੋਂ 85 ਪੈਸੇ ਪਰ ਯੂਨਿਟ ਜਿਹੜੀ ਹੈ ਜੀ ਉਹ ਮਹਿੰਗੀ ਹੋ ਗਈ। ਇਹਦੇ ਵਿੱਚ ਜਿਹੜਾ ਨਾ ਜੀ ਸਭ ਤੋਂ ਜਿਹੜਾ ਪੱਖ ਹੈ ਉਹ ਦੇਖਣ ਵਾਲਾ ਇਹ ਆ ਕਿ ਹੁਣ ਜਿੱਦਾਂ ਅਕਤੂਬਰ ਦਾ ਐਂਡ ਹੋ ਰਿਹਾ, ਇਹ ਨਾ ਤਾਂ 1 ਨਵੰਬਰ ਤੋਂ ਲਾਗੂ ਹੋਣੀਆਂ ਨੇ, ਨਾ ਅਪ੍ਰੈਲ 18 ਤੋਂ ਲਾਗੂ ਹੋਣੀਆਂ ਨੇ, ਬਲਕਿ ਇਹ ਕੀਮਤਾਂ ਅਪ੍ਰੈਲ 17 ਤੋਂ ਲਾਗੂ ਹੋਣਗੀਆਂ ਜੀ। ਪਿਛਲੇ ਅਪ੍ਰੈਲ, ਇਸੇ ਸਾਲ ਦੇ ਅਪ੍ਰੈਲ ਤੋਂ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਤੇ ਸਣਿਆ ਅਕਤੂਬਰ ਦੇ ਇੰਨੇ ਮਹੀਨਿਆਂ ਦਾ ਜਿਹੜਾ ਜੀ ਇਹਦੇ ਵਿੱਚ 9.5% ਪਿਛਲੇ ਬਿੱਲਾਂ ਦੇ ਉੱਤੇ ਵੀ ਲੱਗ ਕੇ ਆਊਗਾ, ਭਾਵ ਕਿ ਆਮ ਬੰਦੇ ਦਾ ਕਚੂਮਰ ਜਿਹੜਾ ਜੀ ਉਹ ਕੱਢ ਕੇ ਰੱਖ ਦੇਣਗੇ। ਜਦੋਂ ਚੋਣਾਂ ਸੀਗੀਆਂ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਲ ਹੈ ਜਿੱਥੇ ਬਿਜਲੀ ਸਭ ਤੋਂ ਮਹਿੰਗੀ ਆ, ਤੇ ਇਹ ਆਖਿਆ ਗਿਆ ਸੀ ਕਿ ਬਿਜਲੀ ਦੀਆਂ ਕੀਮਤਾਂ ਘਟਾਵਾਂਗੇ। ਇੱਥੇ ਹੁਣ ਸਵਾਲ ਇਹ ਹੋ ਗਿਆ ਕਿ ਆਪਣੇ ਥਰਮਲ ਪਲਾਂਟ ਤਾਂ ਜਿਹੜੇ ਸੀ ਜਿੱਥੋਂ ਸਸਤੀ ਬਿਜਲੀ ਬਣਦੀ ਸੀ ਉਹ ਕਰਤੇ ਬੰਦ, ਪ੍ਰਾਈਵੇਟ ਫਰਮਾਂ ਤੋਂ ਜਿਹੜੀ ਹੈ ਜੀ ਉਹ ਬਿਜਲੀ ਖਰੀਦੀ ਜਾ ਰਹੀ ਆ। ਇਹ ਕਿਹਾ ਜਾ ਰਿਹਾ ਜੀ ਕਿ ਘਾਟਾ ਜਿਹੜਾ ਉਹ ਬਹੁਤ ਪੈ ਰਿਹਾ। ਜਿਹੜਾ ਇਹ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ, ਜਿਹੜੇ ਸਿਆਸੀ ਪਾਰਟੀਆਂ ਨੇ, ਉਹ ਚਾਹੇ ਕਿਸਾਨ ਨੇ ਚਾਹੇ ਦੂਜੇ ਨੇ, ਉਹਨਾਂ ਨੂੰ ਬਿਜਲੀ ਮੁਆਫੀ ਵਰਗੇ ਲੋਕ ਲਭਾਊ ਨਾਅਰੇ ਦੇ ਕੇ ਵੋਟਾਂ ਲੈ ਲੈਂਦੀਆਂ ਨੇ ਔਰ ਸਰਕਾਰਾਂ ਬਣਾਉਂਦੀਆਂ ਨੇ। ਉਹਦਾ ਜਿਹੜਾ ਖਮਿਆਜ਼ਾ ਉਹ ਭੁਗਤਣਾ ਪੈਂਦਾ ਜੀ ਲੋਕਾਂ ਨੂੰ। ਲੋਕਾਂ ਦੇ ਉੱਤੇ ਲਗਾਤਾਰ ਬੋਝ ਜਿਹੜਾ ਜੀ ਇਹ ਵੱਧ ਰਿਹਾ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਵੱਖ-ਵੱਖ ਵਰਗਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਤੇ ਰਿਆਇਤੀ ਬਿਜਲੀ ਉਹਦੇ ਵਾਸਤੇ ਸੰਕਟ ਬਣ ਰਹੀ ਹੈ, ਬਜਾਏ ਇਹਦੇ ਕਿ ਉਹਦਾ ਕੋਈ ਹੱਲ ਲੱਭਿਆ ਜਾਵੇ। ਜਿਵੇਂ ਮੁੱਖ ਮੰਤਰੀ ਹੋਰਾਂ ਨੇ ਇੱਕ ਅਪੀਲ ਕੀਤੀ ਸੀਗੀ ਕਿ ਭਾਈ ਜਿਹੜੇ ਵੱਡੇ ਕਿਸਾਨ ਨੇ ਉਹ ਛੱਡ ਦਿਓ, ਜਿਹੜੀ ਸਬਸਿਡੀ ਆ ਕਿਸੇ ਨੇ ਨਹੀਂ ਛੱਡੀ ਸਵਾਏ ਇੱਕ ਸੁਖਪਾਲ ਸਿੰਘ ਖਹਿਰਾ ਤੋਂ, ਬਾਕੀ ਕਿਸੇ ਨੇ ਨਹੀਂ ਛੱਡੀ। ਧਨਾੜ ਜਿਹੜੇ ਕਈ 100 ਏਕੜ ਜ਼ਮੀਨਾਂ ਦੇ ਕਿੱਲਿਆਂ ਦੇ ਮਾਲਕ ਨੇ, ਉਹਨਾਂ ਨੇ ਵੀ ਇਹ ਬਿਜਲੀ ਜਿਹੜੀ ਸੀ ਉਹ ਨਹੀਂ ਛੱਡੀ। ਆਮ ਬੰਦੇ ਦੇ ਉੱਤੇ ਬਹੁਤ ਜਿਹੜਾ ਜੀ ਇਹ ਪੈਣਾ ਸ਼ੁਰੂ ਹੋ ਗਿਆ। ਜਿਹੜਾ ਇੱਕ ਬਲਬ ਤੇ ਇੱਕ ਪੱਖਾ ਲਾਉਂਦਾ ਉਹਦਾ ਵੀ 5-5 ਹਜ਼ਾਰ ਰੁਪਈਆ ਬਿੱਲ ਆਉਂਦਾ, ਤੇ ਉਹ ਹੁਣ ਪਿਛਲੇ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਦਾ ਵੀ ਭਾੜਾ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਸਰਕਾਰ ਨੂੰ ਦੇਊਗਾ ਜੀ। ਪਰ ਲੋਕਾਂ ਨੂੰ ਕਦੋਂ ਸਮਝ ਆਉਗੀ ਇਹਨਾਂ ਚੀਜ਼ਾਂ ਦੀ? ਲਾਰਿਆਂ ਕਰਕੇ ਇਹ ਵੋਟਾਂ ਪਾ ਦਿੰਦੇ ਆ। ਤੇ ਅੱਗੇ ਇੱਕ ਬਹੁਤ ਚਰਚਿਤ ਆਰਡੀਨੈਂਸ ਸੀ ਰਾਜਸਥਾਨ ਵਿਧਾਨ ਸਭਾ ਵਿੱਚ ਪੇਸ਼। ਐਕਚੁਅਲੀ ਜੀ ਰਾਜਸਥਾਨ ਦੀ ਸਰਕਾਰ ਨੇ ਜਿਹੜੇ ਉੱਥੋਂ ਦੇ ਅਫਸਰ ਹੈ ਤੇ ਜੱਜਾਂ ਨੂੰ ਸਜ਼ਾ ਤੋਂ ਬਚਾਉਣ ਦੇ ਵਾਸਤੇ ਤੇ ਮੀਡੀਆ ਦੇ ਵੱਲੋਂ ਉਹਨਾਂ ਦੇ ਖਿਲਾਫ ਬਿਨਾਂ ਮਨਜ਼ੂਰੀ ਤੋਂ ਦੋਸ਼ ਲਾਏ ਜਾਣ ਵਾਲੀਆਂ ਖਬਰਾਂ ਜਿਹੜੀਆਂ ਜੀ ਉਹ ਦੇਣ ਤੋਂ ਰੋਕਣ ਦੇ ਵਾਸਤੇ ਇੱਕ ਬੇਹੱਦ ਕੰਟਰੋਵਰਸ਼ੀਅਲ ਆਰਡੀਨੈਂਸ ਜਿਹੜਾ ਸੀਗਾ ਜੀ ਉਹਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤਾ। ਬੜਾ ਤਕੜਾ ਵਿਰੋਧ ਹੋਇਆ ਜੀ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਦੇ ਬਾਹਰ ਵੀ। ਵੱਡਾ ਜਿਹੜਾ ਸੀਗਾ ਜੀ ਉਹ ਰੋਸ ਪ੍ਰਦਰਸ਼ਨ ਕੀਤੇ ਗਏ। ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਉਹਨੇ ਵਿਧਾਨ ਸਭਾ ਦੇ ਅੰਦਰ ਇਹਦਾ ਤਕੜਾ ਵਿਰੋਧ ਕੀਤਾ। ਨਾ ਸਿਰਫ ਕਾਂਗਰਸ ਬਲਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਇਸ ਮਸਲੇ ਨੂੰ ਲੈ ਕੇ ਫੁੱਟ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਤਾਂ ਓਪਨਲੀ ਇਹਨੂੰ ਕਾਲਾ ਕਾਨੂੰਨ ਕਹਿ ਦਿੱਤਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਜਿਹੜੇ ਕੁਝ ਹੋਰ ਵਿਧਾਇਕ ਨੇ ਉਹ ਵੀ ਉਹਦਾ ਸਾਥ ਦੇ ਸਕਦੇ, ਸਰਕਾਰ ਦੇ ਵਾਸਤੇ ਮੁਸ਼ਕਿਲ ਖੜੀ ਹੋ ਸਕਦੀ ਹੈ। ਇਹ ਆਰਡੀਨੈਂਸ ਕੀ ਹੈ ਜੀ ਕਿ ਜੇ ਮੰਨ ਲਓ ਕਿਸੇ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਕਿਸੇ ਅਫਸਰ ਦੇ ਉੱਤੇ, ਸਰਕਾਰੀ ਅਫਸਰ ਦੇ ਉੱਤੇ,
ਜਾਂ ਇਹ ਭ੍ਰਿਸ਼ਟਾਚਾਰ ਦੇ ਕੋਈ ਦੋਸ਼ ਲੱਗੇ ਜੱਜ ਦੇ ਉੱਤੇ ਜਾਂ ਉਹਦੇ ਫੈਸਲੇ ਦੇ ਉੱਤੇ, ਉਹਦੇ ਲਈ ਕੋਈ ਉਹਦੇ ਉੱਤੇ ਮਾਮਲਾ ਨਹੀਂ ਦਰਜ ਕੀਤਾ ਜਾ ਸਕੂਗਾ ਜਿੰਨੀ ਦੇਰ ਤੱਕ ਸਰਕਾਰ ਜਿਹੜੀ ਆ ਉਹਦੇ ਵੱਲੋਂ ਬਣਾਈ ਹੋਈ ਸਿੱਟ ਜਾਂ ਜਿਹੜੀ ਕਮੇਟੀ ਆ ਇਹ ਕਲੀਅਰ ਨਹੀਂ ਕਰ ਦਿੰਦੀ ਕਿ ਹਾਂ ਇਹ ਦੋਸ਼ ਜਿਹੜੇ ਆ ਉਹ ਲੱਗੇ ਸਹੀ ਆ ਜਾਂ ਗਲਤ ਹੈ। ਜੇ ਉਹ ਦੋਸ਼ ਜਿਹੜੇ ਸਹੀ ਆ ਫਿਰ ਉਹਦੇ ਉੱਤੇ ਮਾਮਲਾ ਦਰਜ ਹੋਊਗਾ। ਔਰ ਉੱਤੋਂ ਦੀ ਇਹਦੇ ਕੀ ਰੱਖਿਆ ਗਿਆ ਕਿ ਕੋਈ ਮੀਡੀਆ ਵਾਲਾ, ਕੋਈ ਅਖਬਾਰ, ਕੋਈ ਇਲੈਕਟ੍ਰੋਨਿਕ ਮੀਡੀਆ ਇਹਦੀ ਰਿਪੋਰਟਿੰਗ ਨਹੀਂ ਕਰ ਸਕੂਗਾ ਜਿੰਨੀ ਦੇਰ ਤੱਕ ਉਹ ਸਰਕਾਰੀ ਜਿਹੜੀ ਕਮੇਟੀ ਆ ਉਹਦੀ ਰਿਪੋਰਟ ਨਹੀਂ ਆ ਜਾਊਗੀ। ਜੇ ਕੋਈ ਕਰੂਗਾ ਰਿਪੋਰਟਿੰਗ ਤੇ ਮਾਮਲਾ ਉਹਦੇ ਉੱਤੇ ਵੀ ਦਰਜ ਹੋਊਗਾ। ਇਹੋ ਜਿਹਾ ਕਾਲਾ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨ ਵਿਚਲੀ ਜਿਹੜੀ ਵਸੁੰਧਰਾ ਰਾਜੇ ਸਿੰਧੀਆ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਹੈ ਉਹ ਲੈ ਕੇ ਆਈ ਹੈ ਤੇ ਵਿਧਾਨ ਸਭਾ ਦੇ ਵਿੱਚ ਇਹ ਪੇਸ਼ ਹੋ ਗਿਆ। ਇਹ ਵੱਖਰੀ ਗੱਲ ਹੈ ਪਾਸ ਹੁੰਦਾ ਜਾਂ ਨਹੀਂ। ਜਿਹੋ ਜਿਹੇ ਹਾਲਾਤ ਬਣ ਰਹੇ ਆ, ਜਿੰਨਾ ਤਿੱਖਾ ਇਹਦਾ ਵਿਰੋਧ ਹੋ ਰਿਹਾ, ਪਾਸ ਹੋਣ ਦੇ ਆਸਾਰ ਤਾਂ ਜਿਹੜੇ ਆ ਜੀ ਉਹ ਘੱਟ ਨਜ਼ਰ ਆਉਂਦੇ ਆ। ਥੋੜਾ ਜਿਹਾ ਜਿਹੜਾ ਜੀ ਉਹ ਝੁਕੀ ਆ ਸਰਕਾਰ। ਇਹ ਕਿਹਾ ਕਿ ਇਹਦੇ ਉੱਤੇ ਮੁੜ ਕੇ ਵਿਚਾਰ ਕਰਨ ਦੇ ਵਾਸਤੇ ਉਹ ਤਿਆਰ ਹੈ, ਪਰ ਕਿਸ ਲੈਵਲ ਤੱਕ ਵਿਚਾਰ ਕਰਨ ਦੇ ਵਾਸਤੇ ਤਿਆਰ ਹੈ ਇਹਦਾ ਅਜੇ ਕੁਝ ਜਿਹੜਾ ਜੀ ਬਹੁਤਾ ਨਹੀਂ ਦੱਸਿਆ। ਵੈਸੇ ਇਹੋ ਜਿਹਾ ਕਾਨੂੰਨ ਜਿਹੜਾ ਜੀ ਕਿਸੇ ਸੂਬੇ ਦੇ ਵਿੱਚ ਪਹਿਲਾਂ ਹੈ ਨਹੀਂ ਗਾ ਜਿਹਦੀ ਪਿਰਤ ਜਿਹੜੀ ਆ ਜੀ ਇਹ ਸਰਕਾਰ ਪਾ ਰਹੀ ਹੈ। ਇਹਦੇ ਨਾਲ ਜਿਹੜਾ ਜੀ ਇੱਕ ਤਾਂ ਕਰਪਟ ਅਫਸਰ ਜਿਹੜੇ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਰਾਹ ਪੱਧਰਾ ਕੀਤਾ ਜਾ ਰਿਹਾ। ਦੂਸਰਾ, ਜੇ ਕੋਈ ਮੀਡੀਆ ਵਾਲਾ ਸਰਕਾਰ ਦੇ ਖਿਲਾਫ ਵੀ ਗੱਲ ਉਠਾਊਗਾ ਤਾਂ ਉਹਨੂੰ ਇਹਦੇ ਚ ਧਰਿਆ ਜਾ ਸਕਦਾ ਵੀ ਇਹਨੇ ਬਿਨਾਂ ਸਰਕਾਰ ਦੀ ਕਮੇਟੀ ਰਿਪੋਰਟ ਆਏ ਤੋਂ ਫਲਾਣੇ ਟਾਈਮ ਦੇ ਉੱਤੇ ਖਬਰ ਲਾਈ ਸੀ, ਇਸ ਕਰਕੇ ਚੁੱਕ ਲਓ ਇਹਨੂੰ ਜੀ। ਬਿਲਕੁਲ ਜੀ, ਤਾਨਾਸ਼ਾਹੀ, ਕੋਈ ਇਹਨਾਂ ਨੂੰ ਕੁਝ ਕਹਿ ਨਹੀਂ ਸਕਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੌਮੀ ਤਰਾਨਾ ਜਨ ਗਣ ਮਨ ਜਿਹੜਾ ਠੋਸ ਦਿੱਤਾ ਗਿਆ ਸੀ ਲੋਕਾਂ ਦੇ, ਤੇ ਉਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਨਵੀਆਂ ਹਦਾਇਤਾਂ ਦਿੱਤੀਆਂ। ਐਕਚੁਅਲੀ ਜੀ ਸੁਪਰੀਮ ਕੋਰਟ ਨੇ ਕੁਝ ਸਮਾਂ ਪਹਿਲਾਂ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ, ਕਿਉਂਕਿ ਇਹਨਾਂ ਦੇ ਜਿਹੜੇ ਇੱਕ ਹੈਗੇ ਨੇ ਜਿਹੜੇ ਅਕਸਰ ਅਦਾਲਤਾਂ ਦਾ ਸਹਾਰਾ ਲੈਂਦੇ ਨੇ ਇਸ ਮਾਮਲੇ ਦੇ ਵਾਸਤੇ, ਉਹਨੇ ਇਹ ਗੱਲ ਕਹੀ ਸੀ ਕਿ ਜਿਹੜਾ ਇਹ ਨੈਸ਼ਨਲ ਐਂਥਮ ਹੈ ਇਹਨੂੰ ਕੰਪਲਸਰੀ ਕੀਤਾ ਜਾਵੇ ਕਿ ਥੀਏਟਰਾਂ ਦੇ ਵਿੱਚ ਜਦੋਂ ਫਿਲਮ ਸ਼ੁਰੂ ਹੁੰਦੀ ਆ ਉਦੋਂ ਪਹਿਲਾਂ ਇਹ ਵਜਾਇਆ ਜਾਵੇ ਤੇ ਸਾਰਿਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਹਦੀ ਇੱਜ਼ਤ ਦੇ ਵਾਸਤੇ ਉੱਠ ਕੇ ਖੜੇ ਹੋਣ। ਦੇਖੋ, ਕਿਸੇ ਵੀ ਮੁਲਕ ਦਾ ਨੈਸ਼ਨਲ ਐਂਥਮ ਜਿਹੜਾ ਜੀ ਉਹ ਚੱਲ ਰਿਹਾ ਹੋਵੇ, ਉਹਦੇ ਵਿੱਚ ਚਾਹੇ ਕਿਸੇ ਵੀ ਮੁਲਕ ਦਾ ਕੋਈ ਬੰਦਾ ਸ਼ਾਮਲ ਹੋਵੇ, ਉਹਨੂੰ ਉਹਦੀ ਰਿਸਪੈਕਟ ਕਰਨੀ ਬਣਦੀ ਹੈ, ਉਹਦੀ ਇੱਜ਼ਤ ਕਰਨੀ ਬਣਦੀ ਹੈ, ਉਹਦੇ ਵਾਸਤੇ ਖੜਾ ਹੋਣਾ ਬਣਦਾ ਹੈ। ਪਰ ਜਦੋਂ ਉਹ ਇਸ ਤਰੀਕੇ ਦੇ ਨਾਲ ਥੀਏਟਰਾਂ ਤੱਕ ਜਿਹੜਾ ਜੀ ਉਹ ਲਾਗੂ ਕਰ ਦਿੱਤਾ ਜਾਵੇ ਔਰ ਡੰਡੇ ਦੇ ਜ਼ੋਰ ਦੇ ਨਾਲ ਲੋਕਾਂ ਨੂੰ ਖੜਾ ਹੋਣ ਦੇ ਵਾਸਤੇ ਮਜਬੂਰ ਕੀਤਾ ਜਾਵੇ। ਮੈਂ ਇੱਥੇ ਥੀਏਟਰ ਦੇ ਵਿੱਚ ਇਸ ਜਿਹੜਾ ਨੈਸ਼ਨਲ ਐਂਥਮ ਹੈ ਜੀ ਉਹਦੇ ਸਮਾਪਤ ਹੋਣ ਤੋਂ ਬਾਅਦ ਇੱਕ ਨਾਅਰੇ ਲੱਗਦੇ ਵੀ ਜਿਹੜੇ ਆ ਜੀ ਉਹ ਦੇਖਿਆ, ਜਿਹੜੇ ਖਾਸ ਪਾਰਟੀ ਵਾਲੇ ਲਾਉਂਦੇ ਆ ਉਹ ਹੁਣ ਨਾਅਰਿਆਂ ਤੱਕ ਜਿਹੜਾ ਜੀ ਚਲੇ ਗਏ ਸੀਗੇ। ਪਰ ਸੁਪਰੀਮ ਕੋਰਟ ਨੇ ਇੱਕ ਬੜਾ ਅਹਿਮ ਫੈਸਲਾ ਜਿਹੜਾ ਜੀ ਚੀਫ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ AM ਖਾਨਵਿਲਕਰ ਦੇ ਜਿਹੜੀ ਸੁਣਵਾਈ ਹੈ ਜੀ ਉਹਦੇ ਉੱਤੇ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਆ ਕਿ ਪਹਿਲੇ ਹੁਕਮਾਂ ਦੇ ਵਿੱਚ ਅਸੀਂ ਸੋਧ ਕਰ ਰਹੇ ਹਾਂ। ਇਹ ਸਾਫ਼ ਕਰਤਾ ਕਿ ਕਿਸੇ ਨੂੰ ਮੁਲਕ ਪ੍ਰਸਤ ਸਾਬਤ ਕਰਨ ਦੇ ਵਾਸਤੇ ਨੈਸ਼ਨਲ ਐਂਥਮ ਦੇ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਆਪਣੀਆਂ ਬਾਹਾਂ ਦੇ ਉੱਤੇ ਦੇਸ਼ ਭਗਤੀ ਦਾ ਬੋਝ ਚੁੱਕਣ ਦੀ ਵੀ ਜ਼ਰੂਰਤ ਨਹੀਂ ਹੈ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਜੇ ਕੋਈ ਉੱਠ ਕੇ ਖੜਾ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਦੇਸ਼ ਭਗਤ ਨਹੀਂ ਹੈ, ਤੇ ਇਹਦੇ ਵਿੱਚ ਖੜੇ ਹੋਣ ਵਾਲੇ ਹੀ ਸਿਰਫ ਜਿਹੜੇ ਜੀ ਉਹ ਦੇਸ਼ ਭਗਤ ਨੇ। ਅਦਾਲਤ ਨੇ ਜਿਹੜੀਆਂ ਅਹਿਮ ਟਿੱਪਣੀਆਂ ਕੀਤੀਆਂ ਨੇ ਉਹ ਇੱਥੇ ਰੁਕੇ ਨਹੀਂ, ਇਦੋਂ ਅੱਗੇ ਵੀ ਟਿੱਪਣੀਆਂ ਕੀਤੀਆਂ ਨੇ। ਇਹ ਗੱਲ ਆਖੀ ਆ ਕਿ ਜਿਹੜੀ ਸਰਕਾਰ ਹੈ ਉਹ ਅਦਾਲਤ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਨਾ ਚਲਾਵੇ। ਜੇ ਉਹਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਉਹਨੇ ਕੁਝ ਲਾਗੂ ਕਰਨਾ ਹੈ ਤੇ ਉਹ ਆਪਣੇ ਸੰਵਿਧਾਨ ਦੇ ਵਿੱਚ ਤਰਮੀਮ ਕਰੇ, ਸੋਧ ਕਰੇ, ਉੱਥੋਂ ਲਾਗੂ ਕਰਾਵੇ। ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਕਿਉਂ ਚਲਾ ਰਹੇ ਹੋ ਕਿ ਕੀ ਕਰਨਾ ਕੀ ਨਹੀਂ। ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ, ਕੱਲ ਨੂੰ ਤੁਸੀਂ ਇਹ ਲੈ ਕੇ ਆ ਜਾਓਗੇ ਕਿ ਥੀਏਟਰਾਂ ਦੇ ਵਿੱਚ ਟੀ-ਸ਼ਰਟ ਪਾ ਕੇ ਨਾ ਜਾਇਆ ਜਾਵੇ, ਉੱਥੇ ਨਿੱਕਰ ਪਾ ਕੇ ਨਾ ਜਾਇਆ ਜਾਵੇ ਕਿਉਂਕਿ ਉੱਥੇ ਨੈਸ਼ਨਲ ਐਂਥਮ ਚੱਲਣਾ ਤੇ ਉਹਦੀ ਤੋਹੀਨ ਜਿਹੜੀ ਆ ਜੀ ਉਹ ਹੋ ਸਕਦੀ ਆ। 30 ਨਵੰਬਰ 16 ਦੇ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਿਆ ਸੀਗਾ ਜੀ ਉਹਦੇ ਵਿੱਚ ਤਰਮੀਮ ਸੁਪਰੀਮ ਕੋਰਟ ਨੇ ਜਿਹੜੀ ਆ ਜੀ ਉਹ ਕਰ ਦਿੱਤੀ ਹੈ। ਇਹਨੂੰ ਕੇਂਦਰ ਦੀ ਸਰਕਾਰ ਨੂੰ ਇੱਕ ਝਟਕੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਲਿਆ ਜਾ ਰਿਹਾ, ਜਿਹੜੀ ਕਿ ਲੋਕਾਂ ਨੂੰ ਦੇਸ਼ ਭਗਤੀ ਦਾ ਪਾਠ ਜਿਹੜਾ ਜੀ ਉਹ ਡਾਂਗ ਦੇ ਨਾਲ ਪੜ੍ਹਾਉਣਾ ਚਾਹੁੰਦੀ ਹੈ। ਆਪਣੇ ਵਿੱਚ ਕੋਈ ਭਾਵਨਾ ਨਹੀਂ ਇਹਨਾਂ ਦੇ। ਤੇ ਅੱਗੇ ਆਪਾਂ RSS ਦੇ ਸਮਾਗਮ ਵਿੱਚ ਜਾਣ ਦੀ ਗੱਲ ਕਰਦੇ ਸੀ ਤੇ ਜਥੇਦਾਰ ਹੋਣਾ ਨੇ ਕੋਈ ਕੌਮ ਨੂੰ ਸੁਨੇਹਾ ਦੇਣਾ ਸੀਗਾ ਕਿ ਉਸ ਤੇ ਰੋਕ ਲੱਗੇ ਜਾਂ ਜਾਣ, ਕੀ ਕਿਹਾ ਉਹਨਾਂ ਨੇ?
एक्चुअली जी ये बड़ी भंबल भूसे वाली जी स्थिति आ वो बनी हुई आ पिछले कुछ दिनों तो। दिल्ली दे तालकटोरा स्टेडियम दे विच RSS दे वल्लों जिहड़ा गुरु गोबिंद सिंह जी का 350 साला गुरपुरब सीगा ओनू लैके समागम जिहड़े आ जी वो करवाए जा रहे आ। लिसनर नूं याद होना है जुलाई 2004 दे विच अकाल तख्त तो 5 सिंह साहिबान दे वल्लों संदेश जारी किया गया सीगा कि RSS के वल्लों करवाए जाने वाले किसी भी समागम दे विच आम सिख ते सिख आगू शामिल ना होण। ਜਿਹੜੇ ਇਹ 5 ਸਿੰਘ ਸਾਹਿਬਾਨ ਸੀ ਇਹਨਾਂ ਦੇ ਵਿੱਚ ਜਿਹੜਾ ਨਾਮ ਦਰਜ ਸੀਗਾ ਉਹ ਇੱਕ ਤਖਤ ਪਟਨਾ ਸਾਹਿਬ ਦੇ ਜਥੇਦਾਰ ਜਿਹੜੇ ਨੇ ਇਕਬਾਲ ਸਿੰਘ ਹੋਰਾਂ ਦਾ ਵੀ ਸੀ। ਉਹਨਾਂ ਦੇ ਦਖਸ਼ਤ ਨੇ ਇਸ ਸੰਦੇਸ਼ ਦੇ ਉੱਤੇ। ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਇਹ RSS ਦੇ ਵੱਲੋਂ ਸਮਾਗਮ ਕਰਾਇਆ ਜਾ ਰਿਹਾ ਭਲਕੇ ਜਿਹੜਾ ਤਾਲਕਟੋਰਾ ਸਟੇਡੀਅਮ ਦੇ ਵਿੱਚ ਇਹਦੇ ਵਿੱਚ ਜਿਹੜੀ ਸਵਾਗਤ ਕਰਤਾ ਕਮੇਟੀ ਆ ਤੇ ਲੋਕਾਂ ਨੂੰ ਸੱਦਾ ਦੇਣ ਵਾਲੀ ਜਿਹੜੀ ਕਮੇਟੀ ਆ ਉਹਦੇ ਵਿੱਚ ਜਿਹੜੇ ਮੇਨ ਨਾਮ ਸ਼ਾਮਲ ਨੇ ਉਹਨਾਂ ਦੇ ਵਿੱਚ ਇੱਕ ਨਾਮ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਹੋਰਾਂ ਦਾ ਵੀ ਹੈ। ਜਿਹੜੀਆਂ ਸਿੱਖ ਸੰਗਤਾਂ ਸਿੱਖ ਆਗੂ ਭੰਬਲ ਭੂਸੇ ਦੇ ਵਿੱਚ ਸਨ ਉਹ ਉਮੀਦ ਕਰ ਰਹੇ ਸੀ ਕਿ ਅਕਾਲ ਤਖਤ ਤੋਂ ਕੋਈ ਸੰਦੇਸ਼ ਆਵੇ। ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਦਖਸ਼ਤਾਂ ਦੇ ਥੱਲੇ ਸੰਦੇਸ਼ ਜਾਰੀ ਕੀਤਾ ਗਿਆ ਕਿ ਕੋਈ ਜਿਹੜਾ ਸਿੱਖ ਹੈ RSS ਦੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਨਾ ਹੋਵੇ। ਹੁਣ ਸਵਾਲ ਉੱਠ ਕੇ ਜਿਹੜਾ ਜੀ ਖੜਾ ਹੋ ਗਿਆ ਕਿ ਜਿਹੜੇ ਕੱਲ ਨੂੰ RSS ਨੇ ਵੱਡੇ ਪੱਧਰ ਦੇ ਉੱਤੇ ਸਮਾਗਮ ਕਰਨੇ ਆ ਉਹਦੇ ਵਿੱਚ ਸ਼ਾਮਲ ਹੋਣ ਵਾਲੇ ਜਿਹੜੇ ਲੋਕ ਨੇ ਜੇ ਉੱਥੇ ਸ਼ਾਮਲ ਹੁੰਦੇ ਨੇ ਤਾਂ ਕੀ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਤਲਬ ਕੀਤਾ ਜਾਊਗਾ। ਔਰ ਖਾਸ ਤੌਰ ਦੇ ਉੱਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਹੋਰੀ ਜਿਹੜੇ ਜੁਲਾਈ 4 ਦੇ ਵਿੱਚ ਤਾਂ ਇਹ ਸੰਦੇਸ਼ ਜਾਰੀ ਕਰਦੇ ਆ ਸਾਈਨ ਕਰਕੇ ਕਿ ਕਿਸੇ ਸਮਾਗਮ 'ਚ ਸ਼ਾਮਲ ਨਹੀਂ ਹੋਣਾ। ਤੇ ਹੁਣ ਜਿਹੜੀ ਸਵਾਗਤ ਕਰਤਾ ਕਮੇਟੀ ਆ ਉਹਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਉਹਨਾਂ ਦਾ ਨਾਮ ਹੈ। ਕਾਰਵਾਈ ਤਾਂ ਉਹਨਾਂ ਦੇ ਉੱਤੇ ਸਮਾਗਮ ਭਲਕੇ ਉੱਥੇ ਜਾਂਦੇ ਨੇ ਜਾਂ ਨਹੀਂ ਜਾਂਦੇ, ਕੌਣ ਜਾਂਦਾ ਕੌਣ ਨਹੀਂ ਜਾਂਦਾ। ਪਹਿਲਾਂ ਤਾਂ ਇਕਬਾਲ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਸੱਦਣਾ ਚਾਹੀਦਾ ਸੀਗਾ। ਉਦੋਂ ਤੁਹਾਡੇ ਸਾਈਨ ਨੇ ਅੱਜ ਤੁਸੀਂ ਸਾਈਨ ਕਿਸੇ ਹੋਰ ਪਾਸੇ ਜਿਹੜਾ ਜੀ ਉਹ ਕਰੀ ਫਿਰਦੇ ਹੋ। ਇਹ ਤਾਂ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਜਿਹੜੀ ਜੀ ਉਹ ਲੀਕ ਆਊਟ ਹੋ ਗਈ। ਗੱਲ ਏਡੀ ਵੱਡੀ ਹੋ ਗਈ ਕਿ ਸੰਦੇਸ਼ ਜਾਰੀ ਕਰਨਾ ਪੈ ਗਿਆ। ਨਹੀਂ ਤਾਂ ਤਾਲਕਟੋਰਾ ਸਟੇਡੀਅਮ ਦੇ ਵਿੱਚ ਹੋਣ ਵਾਲੇ ਸਮਾਗਮਾਂ ਦੇ ਵਿੱਚ ਭਲਕੇ ਹੋ ਸਕਦਾ ਸੀ ਜਥੇਦਾਰ ਸਾਹਿਬ ਵੀ ਹਾਜ਼ਰੀ ਲਵਾ ਰਹੇ ਹੁੰਦੇ। ਬਿਲਕੁਲ ਜੀ, ਅੰਦਰ ਖਾਤੇ ਤਾਂ ਹਾਜ਼ਰੀਆਂ ਇਹਨਾਂ ਦੀਆਂ ਬਹੁਤ ਲੱਗਦੀਆਂ ਸੀਗੀਆਂ, ਪਰ ਸ਼ੁਕਰ ਕਰਦੇ ਹਾਂ ਸੋਸ਼ਲ ਮੀਡੀਆ ਦੀ ਜਿਹੜੀ ਗੱਲ ਫੜੀ ਗਈ ਤਾਂ ਦੁਨੀਆ ਦੇ ਵਿੱਚ ਪੂਰੀ ਦੇ ਵਿੱਚ ਸਿੱਖਾਂ ਦੇ ਵਿੱਚ ਇਹ ਗੱਲ ਘੁੰਮ ਗਈ ਤੇ ਇਹਨਾਂ ਨੂੰ ਇਹ ਹੁਕਮਨਾਮਾ ਜਾਰੀ ਕਰਨਾ ਪਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬਹੁਤੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਆ ਉਹਨਾਂ ਦੇ ਜਿਹੜੇ ਕਬਜ਼ੇ ਆ ਉਹ ਅਫਸਰਾਂ ਦੇ ਹੀ। ਵੈਸੇ ਇਹ ਮਾਮਲਾ ਬਹੁਤ ਵਾਰੀ ਜਿਹੜਾ ਜੀ ਉਹ ਉੱਠਦਾ ਰਿਹਾ, ਬਹੁਤ ਵਾਰੀ ਇਹਦੀਆਂ ਜਾਂਚ ਜਿਹੜੀਆਂ ਜੀ ਉਹ ਹੋਈਆਂ, ਪਰ ਇਹ ਮਾਮਲਾ ਜਿਹੜਾ ਜੀ ਕੁਝ ਦਿਨ ਖਬਰਾਂ ਦੇ ਵਿੱਚ ਰਹਿੰਦਾ, ਜਾਂਚ ਜਿਹੜੀ ਆ ਜੀ ਉਹ ਹੁੰਦੀ ਆ, ਫਿਰ ਗੱਲ ਜਿਹੜੀ ਆ ਉਹ ਆਈ ਗਈ ਹੋ ਜਾਂਦੀ ਆ। ਸਰਕਾਰੀ ਕੋਠੀਆਂ ਦੇ ਉੱਤੇ ਮੰਤਰੀਆਂ, ਸਾਬਕਾ ਮੰਤਰੀਆਂ, ਰਾਜਨੀਤਿਕਾਂ ਦੇ ਕਬਜ਼ੇ ਉਹ ਨਾ ਛੱਡਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ, ਪਰ ਕਿਸੇ ਦੇ ਉੱਤੇ ਕੋਈ ਅਸਰ ਇਹਦਾ ਜਿਹੜਾ ਜੀ ਉਹ ਨਹੀਂ ਹੁੰਦਾ। ਇੱਕ ਵਾਰੀ ਫੇਰ ਇਹ ਗੱਲ ਜਿਹੜੀ ਹੈ ਜੀ ਤੁਰੀ ਆ ਕਿ ਪੰਜਾਬ 'ਚ ਬਹੁਤੀਆਂ ਸਰਕਾਰੀ ਜਾਇਦਾਦਾਂ ਦੇ ਉੱਤੇ ਸੀਨੀਅਰ ਅਧਿਕਾਰੀ ਤੇ ਵਿਭਾਗਾਂ ਦਾ ਸਾਲਾਂ ਤੋਂ ਕਬਜ਼ਾ ਜਿਹੜਾ ਜੀ ਉਹ ਤੁਰਿਆ ਆ ਰਿਹਾ। ਹੁਣ ਦੁਬਾਰਾ ਫਿਰ ਪੰਜਾਬ ਸਰਕਾਰ ਦੇ ਵੱਲੋਂ ਸੂਚੀ ਤਿਆਰ ਕੀਤੀ ਗਈ ਹੈ। ਇਹਦੇ ਵਿੱਚ ਫੇਰ ਇਹ ਖੁਲਾਸਾ ਹੋਇਆ ਜੀ ਕਈ ਵਿਭਾਗਾਂ ਨੇ ਤਾਂ ਲੱਖਾਂ ਰੁਪਈਏ ਦਾ ਬਣਦਾ ਕਿਰਾਇਆ ਵੀ ਜਿਹੜਾ ਜੀ ਉਹ ਅਦਾ ਨਹੀਂ ਕੀਤਾ। ਜ਼ਿਆਦਾਤਰ ਕੇਸਾਂ ਦੇ ਵਿੱਚ ਪੁਲਿਸ ਵਿਭਾਗ ਜਿਹੜਾ ਜੀ ਉਹ ਸਰਕਾਰੀ ਜਾਇਦਾਦਾਂ ਦੇ ਉੱਤੇ ਕਾਬਜ਼ ਹੈ ਤੇ ਇਹਦੇ ਤੋਂ ਕੁਝ ਤਾਂ ਪਿਛਲੇ 30 ਸਾਲਾਂ ਤੋਂ ਉੱਥੇ ਟਿਕੇ ਹੋਏ ਆ। ਮੁੱਖ ਸਕੱਤਰ ਦੇ ਦਫ਼ਤਰ ਦੇ ਵੱਲੋਂ ਜਿਹੜੀ ਜਾਣਕਾਰੀ ਹੈ ਉਹਦੇ ਉੱਤੇ ਪਤਾ ਲੱਗਿਆ ਜਿਹੜੀ RTI ਦੇ ਤਹਿਤ ਕਿ ਵੱਖ-ਵੱਖ ਵਿਭਾਗਾਂ ਨੇ 150 ਤੋਂ ਵੱਧ ਥਾਵਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ। PW ਦੀ ਰਿਪੋਰਟ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਸੈਕਟਰ 39 ਤੇ ਅੰਮ੍ਰਿਤਸਰ ਦੀ ਟੇਲਰ ਰੋਡ ਦੇ ਉੱਤੇ ਸਰਕਾਰੀ ਰਿਹਾਇਸ਼ IAS ਪੁਲਿਸ PCS ਅਧਿਕਾਰੀ ਜਿਹੜੇ ਜੀ ਉਹ ਰਹਿ ਰਹੇ ਆ ਔਰ ਇਹਨਾਂ ਪਿਛਲੇ 2 ਸਾਲਾਂ ਤੋਂ ਕੋਈ ਕਿਰਾਇਆ ਨਹੀਂ ਭਰਿਆ। ਵਿਭਾਗ ਨੇ ਲੱਖਾਂ 'ਚ ਬਣਦਾ ਕਿਰਾਇਆ ਵਸੂਲਣ ਦੇ ਹੁਕਮ ਦਿੱਤੇ ਆ। ਬਠਿੰਡੇ ਦਾ PW ਰੈਸਟ ਹਾਊਸ ਤੇ ਬਠਿੰਡੇ ਦੇ IG ਦਫ਼ਤਰ ਦੇ ਵੱਲੋਂ ਪਿਛਲੇ 11 ਸਾਲਾਂ ਤੋਂ ਕਬਜ਼ਾ ਕੀਤਾ ਹੋਇਆ, ਜਿਹਦਾ ਕਿਰਾਇਆ 1 ਕਰੋੜ ਤੇ ਕੁਝ 70 ਲੱਖ ਰੁਪਈਏ ਦੇ ਕਰੀਬ ਬਣਦਾ। ਲੁਧਿਆਣੇ ਦੇ ਸਿਵਲ ਲਾਈਨ ਦੇ ਵਿੱਚ ਪੈਂਦੇ PWD ਰੈਸਟ ਹਾਊਸ ਦੇ ਉੱਤੇ ਵੀ ਲੁਧਿਆਣਾ ਰੇਂਜ ਦੇ DIG ਦੀ ਜਿਹੜੀ ਹੈ ਜੀ ਉਹ ਰਿਹਾਇਸ਼ ਹੈਗੀ ਆ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ PWD ਰੈਸਟ ਹਾਊਸ ਨੇ ਉਹ ਕਹਿਣ ਨੂੰ ਰੈਸਟ ਹਾਊਸ ਨੇ, ਉੱਥੇ ਰੈਸਟ ਜਿਹੜਾ ਜੀ ਜਾਂ ਤਾਂ ਅਫਸਰ ਕਰ ਰਹੇ ਆ ਜਾਂ ਜਿਹੜਾ ਜੀ ਇਹਨਾਂ ਦਾ ਕੋਈ ਨਾ ਕੋਈ ਵਿਭਾਗ ਕਰ ਰਿਹਾ ਔਰ ਕਰ ਵੀ ਮੁਫਤ ਰਿਹਾ। ਜਿਹੜੇ ਬਿੱਲ ਵਗੈਰਾ ਨੇ ਉਹ ਵੀ ਸਰਕਾਰ ਦੇ ਰਹੀ ਹੈ ਤੇ ਉਲਟਾ ਜਿਹੜਾ ਜੀ ਕੋਈ ਕਿਰਾਇਆ ਇਹ
नहीं दे रहे। ये कहा जा रहा जी कि ये ਜਿਹੜੀਆਂ ਸਰਕਾਰੀ ਜਾਇਦਾਦਾਂ ਨੇ ਇਹਨਾਂ ਨੂੰ ਇਕੱਠਿਆਂ ਕਰਕੇ ਸਰਕਾਰ ਸ਼ਾਇਦ ਬਿੱਲੇ ਲਾਉਣਾ ਚਾਹੁੰਦੀ ਹੈ ਤੇ ਸੋਚਦੀ ਹੈ ਕਿ ਸਰਕਾਰੀ ਅਫਸਰਾਂ ਦੇ ਕਬਜ਼ੇ ਦੇ ਹੇਠ ਹੀ ਹੈਗੀਆਂ ਨੇ, ਇਹ ਕੱਢ ਕੇ ਕਿਉਂ ਨਾ ਵੇਚ ਕੇ ਕੁਛ ਜਿਹੜੇ ਜੀ ਉਹ ਛਿੱਲੜ ਕਮਾ ਕੇ ਤੇ ਖਜ਼ਾਨੇ ਦੇ ਵਿੱਚ ਰੌਣਕ ਜਿਹੜੀ ਆ ਉਹ ਲਾਈ ਜਾਵੇ। ਤਾਂ ਉੱਥੋਂ ਇਹ ਰਿਪੋਰਟਾਂ ਜਿਹੜੀਆਂ ਜੀ ਇੱਕ ਵਾਰੀ ਫੇਰ ਸਾਹਮਣੇ ਆ ਰਹੀਆਂ ਨੇ ਕਿ ਨਾ ਤਾਂ ਇਹ ਕਿਰਾਇਆ ਦੇ ਰਹੇ ਆ, ਨਾ ਕਬਜ਼ਾ ਛੱਡ ਰਹੇ ਆ। ਪਰ ਦੇਖਾਂਗੇ ਕਿ ਛਡਾਉਂਦੇ ਆ ਜਾਂ ਨਹੀਂ ਛਡਾਉਂਦੇ, ਜਾਂ ਇੱਦਾਂ ਹੀ ਮਿਲ ਜੁਲ ਕੇ ਕੁਛ ਨਾ ਕੁਛ ਹੋ ਜਾਂਦਾ। ਤਾਂ ਅੱਗੇ ਆਪਾਂ ਕਰਜ਼ੇ ਮਾਫੀ ਦੀ ਜੇ ਗੱਲ ਕਰਦੇ ਹਾਂ ਤੇ ਉਹਨਾਂ ਦੇ ਲਾਰਿਆਂ ਦੇ ਵਿੱਚ ਹੀ ਕਿਸਾਨ ਆ ਜਿਹੜੇ ਉਲਝੇ ਪਏ ਆ। ਐਕਚੁਅਲੀ ਜੀ ਜਿਹੜਾ ਇਹ ਕਰਜ਼ਾ ਮਾਫੀ ਦਾ ਮੁੱਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਹੁਤ ਭਖਿਆ ਸੀਗਾ ਜੀ। ਉਦੋਂ ਇਹ ਵੀ ਆਖਿਆ ਗਿਆ ਕਿ ਦਿਨ ਬਈ ਥੋੜੇ ਰਹਿ ਗਏ ਆ, ਫਿਕਰ ਨਾ ਕਰੋ, ਚਾਹੇ ਉਹ ਵਹੀਆਂ ਵਾਲਾ ਕਰਜ਼ਾ ਹੈ, ਚਾਹੇ ਉਹ ਬੈਂਕਾਂ ਵਾਲਾ ਕਰਜ਼ਾ ਹੈ, ਚਾਹੇ ਉਂਝ ਵੀ ਤੁਸੀਂ ਕਿਸੇ ਤੋਂ ਫੜਿਆ ਹੋਇਆ, ਉਹ ਹੁਣ ਤੁਹਾਡਾ ਨਹੀਂ ਰਿਹਾ, ਉਹ ਸਾਡਾ ਹੋ ਗਿਆ, ਅਸੀਂ ਉਹ ਕਰਜ਼ਾ ਜਿਹੜਾ ਜੀ ਉਹ ਮੁਆਫ ਕਰ ਦਿਆਂਗੇ। ਲੋਕ ਭੋਲੇ ਨੇ, ਤੁਸੀਂ ਇਹ ਕਹਿ ਲਓ ਕਿ ਉਹ ਗੱਲਾਂ ਦੇ ਵਿੱਚ ਆ ਗਏ। ਔਰ ਹੋਇਆ ਕੀ ਕਿ ਹੁਣ ਜਦੋਂ ਸਥਿਤੀ ਸਪਸ਼ਟ ਹੋਈ ਕਿ ਜਿਹੜੇ ਭਾਈ ਤੁਸੀਂ ਲੌਂਗ ਟਰਮ ਕਰਜ਼ੇ ਜਿਹੜੇ ਲਏ ਹੋਏ ਆ, ਲੰਮੇ ਸਮੇਂ ਵਾਸਤੇ ਜਿਹੜੇ ਕਰਜ਼ੇ ਆ ਜਿਹੜੇ ਸਹਿਕਾਰੀ ਬੈਂਕਾਂ ਦੇ ਆ, ਉਹ ਇਸ ਕਰਜ਼ਾ ਮੁਆਫੀ ਸਕੀਮ ਦੇ ਵਿੱਚ ਨਹੀਂ ਆਉਂਦੇ। ਇਹਦੇ ਨਾਲ ਹੋਇਆ ਕੀ ਕਿ ਜਿਹੜੇ 33,000 ਦੇ ਕਰੀਬ ਜਿਹੜੇ ਨਵੇਂ ਕਿਸਾਨ ਨੇ ਉਹ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਗਏ। ਉਹਦਾ ਕਾਰਨ ਕੀ ਹੋਇਆ ਕਿ ਉਹਨਾਂ ਨੇ ਇਹਨਾਂ ਦੇ ਵਿੱਚ ਬਹੁਤੇ ਉਹ ਸੀਗੇ ਜੀ ਜਿਹੜੇ ਔਨ ਟਾਈਮ ਕਿਸ਼ਤਾਂ ਆਪਣੀਆਂ ਭਰਦੇ ਸੀਗੇ, ਚੰਗਾ ਰਿਕਾਰਡ ਸੀ ਬੈਂਕਾਂ ਦੇ ਵਿੱਚ। ਇਹਨਾਂ ਸਾਰਿਆਂ ਨੂੰ ਲੱਗਿਆ ਵੀ ਇਹ ਆ ਗਿਆ ਵੀ ਕੋਈ ਕਰਜ਼ਾ, ਚਾਹੇ ਵਹੀਆਂ ਵਾਲਾ ਕਰਜ਼ਾ ਤੱਕ ਭਾਵੇਂ ਜਿਹੜਾ ਸ਼ਾਹੂਕਾਰਾਂ ਦਾ ਸੀਗਾ ਜੀ ਉਹ ਵੀ ਕਰਜ਼ਾ ਮਾਫ ਹੋ ਜਾਣਾ। ਤੋਂ ਇਹਨਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰਤੀਆਂ। 800 ਕਰੋੜ ਰੁਪਏ ਦਾ ਜਿਹੜਾ ਸੀਗਾ ਜੀ ਉਹ ਰਗੜਾ ਲੱਗ ਗਿਆ ਜੀ। ਔਰ ਜਿਹੜੇ ਲੌਂਗ ਟਰਮ ਕਰਜ਼ੇ ਵਾਲੇ ਸੀਗੇ ਜੀ ਉਹ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਵਿੱਚ ਕੋਈ 90 ਦੇ ਕਰੀਬ ਖੇਤੀ ਵਿਕਾਸ ਬੈਂਕ ਨੇ ਜਿਨ੍ਹਾਂ ਨੇ ਐਤਕੀ ਕਿਸਾਨਾਂ ਤੋਂ 1800 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ। 1 ਅਕਤੂਬਰ 16 ਨੂੰ ਪੰਜਾਬ ਦੇ ਵਿੱਚ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਜਿਹੜੇ ਨੇ ਉਹਨਾਂ ਦੀ ਗਿਣਤੀ ਕਰੀਬ 60,000 ਸੀ, 59,950, ਜਿਨ੍ਹਾਂ ਦੇ ਸਿਰ 652 ਕਰੋੜ ਰੁਪਏ ਦਾ ਕਰਜ਼ਾ ਸੀਗਾ। ਤੇ ਹੁਣ ਇਹਨਾਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵੱਧ ਕੇ 93,778 ਜਿਹੜੀ ਹੈ ਜੀ ਹੋ ਗਈ, 94,000 ਦੇ ਨੇੜੇ ਤੇੜੇ ਚਲੇਗੀ। ਇਹਨਾਂ ਦੇ ਸਿਰ ਕਰਜ਼ਾ ਵੱਧ ਕੇ 1440 ਕਰੋੜ ਰੁਪਏ ਦਾ ਜਿਹੜਾ ਜੀ ਉਹ ਹੋ ਗਿਆ। ਡਿਫਾਲਟਰ ਕਿਸਾਨਾਂ 'ਚ 33,828 ਕਿਸਾਨ ਨਵੇਂ ਜੁੜ ਗਏ ਤੇ ਕਰਜ਼ੇ ਦੇ ਵਿੱਚ 788 ਕਰੋੜ ਰੁਪਏ ਦਾ ਵਾਧਾ ਜਿਹੜਾ ਜੀ ਉਹ ਹੋ ਗਿਆ। ਬੈਂਕ ਅਧਿਕਾਰੀ ਕਹਿੰਦੇ ਆ ਕਿ ਕਰਜ਼ਾ ਮਾਫੀ ਦੀ ਝਾਕ ਨੇ ਜਿਹੜੇ ਗੁੱਡ ਪੇ ਮਾਸਟਰ ਸੀਗੇ ਜੀ ਉਹਨਾਂ ਦੇ ਉੱਤੇ ਵੀ ਦਾਗ ਜਿਹੜਾ ਜੀ ਉਹ ਲਾਤਾ ਤੇ ਇਹ ਕਿਸਾਨ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਏ। ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹਦੇ ਵੀ ਕਹੀ ਜਾਂਦੀਆਂ ਨੇ ਕੋਈ ਕਰਜ਼ਾ ਜਿਹੜਾ ਜੀ ਉਹ ਤੁਸੀਂ ਨਾ ਦਿਓ, ਆਪੇ ਕਰਜ਼ਾ ਜਿਹੜਾ ਜੀ ਉਹ ਸਰਕਾਰਾਂ ਦੇਣਗੀਆਂ। ਤੁਹਾਨੂੰ ਯਾਦ ਹੋਣਾ ਜੇ ਤੁਸੀਂ ਪਿੱਛੇ ਜਿਹੜਾ ਵੀ ਚੱਲ ਜਾਓ, ਜਿੰਨੇ ਵੀ ਬੁਲੇਟਿਨ ਜਿਹੜੇ ਆਏ ਨੇ, ਮੈਂ ਬਾਰ-ਬਾਰ ਉਹਦੇ ਵਿੱਚ ਇੱਕ ਗੱਲ ਆਖੀ ਸੀ ਕਿ ਇਹ ਜੋ ਕੁਛ ਕੀਤਾ ਜਾ ਰਿਹਾ ਇਹ ਕਿਸਾਨਾਂ ਨੂੰ ਲੰਮੇ ਟਾਈਮ ਦੇ ਵਾਸਤੇ ਬਹੁਤ ਵੱਡੀ ਮੁਸ਼ਕਲ ਵੱਲ ਧੱਕ ਦੇਊਗਾ। ਜਿਹੜੇ ਡਿਫਾਲਟਰ ਕਿਸਾਨ ਜਿਹੜੇ 94,000 ਦੇ ਕਰੀਬ ਜਿਹੜੇ ਡਿਫਾਲਟਰ ਦੀ ਸੂਚੀ ਬਣ ਗਈ, ਇਹਨਾਂ ਨੂੰ ਅੱਗੋਂ ਕਿਸਾਨੀ ਲੋੜਾਂ ਦੇ ਵਾਸਤੇ ਬੈਂਕਾਂ ਨੇ ਕਰਜ਼ਾ ਨਹੀਂ ਦੇਣਾ। ਜਦੋਂ ਕਰਜ਼ਾ ਨਹੀਂ ਦੇਣਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧਣਗੀਆਂ। ਜਿਹੜੇ ਸ਼ਾਹੂਕਾਰ ਨੇ, ਆੜਤੀਏ ਨੇ, ਦੇਖੋ ਉਹ ਪੈਰ ਪਿੱਛੇ ਖਿੱਚਣ ਲੱਗ ਗਏ। ਉਹ ਹੁਣ ਕਰਜ਼ਾ ਜਿਹੜਾ ਜੀ ਉਹ ਦੇਣ ਤੋਂ ਪਹਿਲਾਂ ਕਈ ਵਾਰੀ ਸੋਚਣ ਲੱਗ ਗਏ। ਅੱਗੇ ਵਾਲੀ ਗੱਲ ਗਈ ਕਿ ਵਾਹੀ ਦੇ ਉੱਤੇ ਖਾਤੇ ਦੇ ਉੱਤੇ ਜਿਹੜਾ ਜੀ ਉਹ ਸਾਈਨ ਕਰਾਇਆ, ਉਹ ਕਹਿੰਦੇ ਆ ਕਿ ਜਦੋਂ ਖੁਦਕੁਸ਼ੀ ਕਰ ਜਾਂਦਾ ਸਾਡਾ ਨਾਂ ਉਹਦੇ ਵਿੱਚ ਜਿਹੜਾ ਜੀ ਆ ਜਾਂਦਾ। ਇਸ ਕਰਕੇ ਇਹ ਜਿਹੜੀਆਂ ਸਿਆਸੀ ਗਿਣਤੀਆਂ ਮਿਣਤੀਆਂ ਸੀਗੀਆਂ ਇਹਦੇ ਵਿੱਚ ਕਿਸਾਨ ਜਿਹੜੇ ਜੀ ਉਹ ਉਲਝ ਕੇ ਰਹਿ ਗਏ, ਹੋਰ ਉਲਝਣਗੇ। ਬਿਲਕੁਲ ਜੀ, ਵੱਧ ਜਾਣਗੇ ਪਰਿਵਾਰ ਵੀ ਉਸ ਦੇ ਵਿੱਚ। ਤੇ ਅੱਗੇ ਆਪਾਂ ਸੁੱਚਾ ਸਿੰਘ ਲੰਗਾਹ ਦੀ ਜੇ ਗੱਲ ਕਰੀਏ ਤੇ ਉਸ ਤੇ ਇੱਕ ਹੋਰ ਮਾਮਲਾ ਵੀ ਹੋ ਸਕਦਾ। ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵੱਧ ਸਕਦੀਆਂ ਨੇ ਕਿਉਂਕਿ ਇਹਨੇ ਐਕਚੁਅਲੀ ਇਹ 2-3 ਇਸ ਤਰ੍ਹਾਂ ਦੇ ਅਕਾਲੀ ਆਗੂ ਹੈਗੇ ਨੇ ਜੀ ਜਿਨ੍ਹਾਂ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਦੇ ਵਾਸਤੇ ਆਪਣੇ ਵਿਰੋਧੀਆਂ ਦੇ ਉੱਤੇ ਇੰਨੇ ਕੁ ਪਰਚੇ ਜਿਹੜੇ ਆ ਜੀ ਉਹ ਦਰਜ ਕਰਾਏ ਹੋਏ ਆ ਕਿ ਜੇ ਸਾਰੇ ਲੋਕ ਸਾਹਮਣੇ ਆ ਜਾਣ ਫਿਰ ਤਾਂ ਗਿਣਤੀ ਸੈਂਕੜਿਆਂ ਤੋਂ ਵੀ ਜਿਹੜੀ ਆ ਜੀ ਉਹ ਟੱਪ ਸਕਦੀ ਆ। ਇੱਕ ਬੰਦਾ ਸੰਦੀਪ ਕੁਮਾਰ ਸੀਗਾ ਜੀ ਜਿਹੜਾ ਕਲਾਨੌਰ ਦਾ ਰਹਿਣ ਵਾਲਾ ਸੀ, ਉਹਦੇ ਉੱਤੇ ਇਹਨਾਂ ਨੇ ਕੀ ਕੀਤਾ, ਅੱਧਾ ਕਿਲੋ ਫੀਮ ਜਿਹੜੀ ਸੀ ਉਹ ਪਵਾ ਕੇ NDPS ਐਕਟ ਜਿਹੜਾ ਸੀਗਾ ਜੀ ਉਹ ਲਵਾਤਾ। ਉਹ ਬੰਦਾ ਜਿਹੜਾ ਸੀਗਾ ਜੀ ਉਹਨੇ ਹੁਣ ਇਹ ਮਾਮਲਾ ਲੈ ਕੇ ਗਿਆ ਜੀ ਜਿਹੜਾ ਮਹਿਤਾਬ ਸਿੰਘ ਗਿੱਲ ਕਮਿਸ਼ਨ ਆ ਉਹਦੇ ਕੋਲੇ। ਉੱਥੇ ਤਕਰੀਬਨ ਇਹ ਜਿਹੜਾ ਵੀ ਕਲੀਅਰ ਹੋ ਗਿਆ ਕਿ ਇਹ ਮਾਮਲਾ ਸੁੱਚਾ ਸਿੰਘ ਲੰਗਾਹ ਨੇ ਦਰਜ ਕਰਾਇਆ ਸੀਗਾ
ਉਹਦੇ ਖਾਸਮ ਖਾਸ ਇੰਸਪੈਕਟਰ ਸਤਪਾਲ ਜਿਹੜਾ ਸੀਗਾ ਉਹਨੇ ਮਾਮਲਾ ਦਰਜ ਕੀਤਾ ਸੀਗਾ। ਸਤਪਾਲ ਨੇ ਸ਼ੈਤਾਨੀ ਇਹ ਕੀਤੀ, ਜਦੋਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਆ ਗਈ ਤਾਂ ਉਹ ਝੱਟ ਦੇਣੇ ਅਰਲੀ ਰਿਟਾਇਰਮੈਂਟ ਲੈ ਗਿਆ। ਉਹਨੂੰ ਪਤਾ ਸੀਗਾ ਸੁੱਚਾ ਸਿੰਘ ਲਗਾਹ ਦੇ ਕਹੇ ਦੇ ਉੱਤੇ ਉਹਦੇ ਬਹੁਤ ਮਾਮਲੇ ਦਰਜ ਕੀਤੇ ਹੋਏ ਆ ਤੇ ਉਹਦੀਆਂ ਮੁਸ਼ਕਲਾਂ ਜਿਹੜੀਆਂ ਦੀ ਉਹ ਵੱਧ ਸਕਦੀਆਂ ਨੇ, ਜਿਹਦੇ ਕਰਕੇ ਇਹਨੇ ਜਿਹੜਾ ਸੀਗਾ ਜੀ ਇਹ ਅਰਲੀ ਰਿਟਾਇਰਮੈਂਟ ਲੈ ਗਿਆ। ਹੁਣ ਜਦੋਂ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਤੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਗਿੱਲ ਕਮਿਸ਼ਨ ਹੈ ਉਹ ਸਿਫਾਰਿਸ਼ ਇਹ ਕਰਨ ਜਾ ਰਿਹਾ ਕਿ ਜਿਹੜਾ ਮਾਮਲਾ ਸੰਦੀਪ ਕੁਮਾਰ ਦੇ ਉੱਤੇ ਦਰਜ ਕੀਤਾ ਸੀਗਾ ਉਹੀ ਮਾਮਲਾ ਸੁੱਚਾ ਸਿੰਘ ਲਗਾਹ ਤੇ ਸਤਪਾਲ ਦੇ ਉੱਤੇ ਜਿਹੜਾ ਜੀ ਉਹ ਦਰਜ ਕੀਤਾ ਜਾਵੇ, ਭਾਵ ਕਿ NDPS ਐਕਟ ਦੇ ਤਹਿਤ। ਬੇਸ਼ੱਕ ਜਿਹੜੀ ਪੁਲਿਸ ਹੈ ਉਹ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਕਿ ਇਹ ਮਾਮਲਾ ਜਿਹੜਾ ਜੀ ਕਦੋਂ ਦਰਜ ਹੋਣ ਜਾ ਰਿਹਾ, ਪਰ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਸੁੱਚਾ ਸਿੰਘ ਲਗਾਹ ਦੇ ਉੱਤੇ ਸੰਦੀਪ ਕੁਮਾਰ ਦੇ ਕੇਸ ਵਾਲੇ ਮਾਮਲੇ ਦੇ ਵਿੱਚ ਉਹਦੇ ਤੋਂ ਰੱਦ ਹੋ ਕੇ ਇਹ ਮਾਮਲਾ ਸੁੱਚਾ ਸਿੰਘ ਲਗਾਹ ਦੇ ਉੱਤੇ ਦਰਜ ਹੋਣ ਜਾ ਰਿਹਾ ਤੇ ਇਹ NDPS ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਊਗਾ, ਜਿਹੜਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਦਰਜ ਹੋ ਸਕਦਾ ਹੈ ਜੀ। ਤੇ ਅੱਗੇ ਆਪਾਂ ਸਦਾ ਹੀ ਗੱਲ ਕਰਦੇ ਹਾਂ ਕਿ ਅਕਾਲੀ ਦਲ ਦੀ ਹੁਣ ਉਹ ਚੜ੍ਹਤ ਨਹੀਂ ਰਹੀ, ਪਰ ਅਕਾਲੀ ਦਲ ਨੂੰ ਉਭਾਰਨ ਲਈ SGPC ਨੂੰ ਵਰਤਿਆ ਜਾਊਗਾ। ਦੇਖੋ ਜੀ, SGPC ਹਮੇਸ਼ਾ ਜਿਹੜਾ ਜੀ ਉਹ ਮਨ ਭਾਉਂਦਾ ਹਥਿਆਰ ਰਹੀ ਆ ਅਕਾਲੀ ਦਲ ਦਾ, ਔਰ ਕਿਸੇ ਜਿਹੜਾ ਮਨ ਭਾਉਂਦਾ ਡਾਇਲਾਗ ਹੁੰਦਾ ਸੀ ਅਕਾਲੀ ਦਲ ਦਾ ਉਹ ਪੰਥ ਖਤਰੇ 'ਚ ਹੁੰਦਾ ਸੀ। ਹੌਲੀ ਹੌਲੀ ਸੋਸ਼ਲ ਮੀਡੀਆ ਆ ਗਿਆ, ਲੋਕਾਂ 'ਚ ਕੁਝ ਜਿਹੜੀ ਸਮਝ ਆਈ, ਲੋਕਾਂ ਨੇ ਪੰਥ ਖਤਰੇ ਵਾਲਾ ਜਿਹੜਾ ਮਾਮਲਾ ਸੀਗਾ ਜੀ ਉਹਦੇ ਤੋਂ ਕਿਨਾਰਾ ਕਰ ਲਿਆ, ਜਾਂ ਅਕਾਲੀ ਦਲ ਨੇ ਜਿਹੜਾ ਸੀਗਾ ਜੀ ਉਹ ਪੰਥਕ ਪਾਰਟੀ ਨੂੰ ਸਾਈਡ ਤੇ ਕਰਕੇ ਇਹਨੂੰ ਪੰਜਾਬੀਆਂ ਦੀ ਪਾਰਟੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਇਹ ਜਿਹੜਾ ਨਾਅਰਾ ਸੀਗਾ ਇਹਨੂੰ ਗਵਾ ਲਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੂਧੇ ਮੂੰਹ ਡਿੱਗਿਆ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਗੁਰਦਾਸਪੁਰ ਦੀਆਂ ਚੋਣਾਂ ਦੇ ਵਿੱਚ ਇੱਕ ਵਾਰੀ ਫੇਰ ਲੋਟਣੀਆਂ ਖਾ ਗਿਆ, ਔਰ ਸਮਝ ਨਹੀਂ ਆ ਰਹੀ ਅਕਾਲੀ ਦਲ ਨੂੰ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ, ਕਿਵੇਂ ਸ਼ੁਰੂ ਕੀਤਾ ਜਾਵੇ ਕਿ ਲੋਕ ਜਿਹੜੇ ਨੇ ਉਹ ਦੁਬਾਰਾ ਅਕਾਲੀ ਦਲ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦੇਣ। ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਬਹਿ ਕੇ ਅਧਿਕਾਰੀਆਂ ਦੇ ਨਾਲ ਲੰਮੀਆਂ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ। ਇਹਦੇ ਵਿੱਚ ਇੱਕ ਵਾਰੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ। ਜਿਹੜੇ ਧਰਮ ਪ੍ਰਚਾਰ ਹੈ ਜੀ ਉਹਦੀ ਸ਼ੁਰੂਆਤ ਫੇਰ ਕੀਤੀ ਜਾਊਗੀ। ਕੀਤੀ ਸੀ ਚੋਣਾਂ ਤੋਂ ਬਾਅਦ, ਫਲਾਪ ਹੋ ਗਿਆ ਉਦੋਂ ਕੰਮ, ਤਾਂ ਕਰਕੇ ਠੰਡਾ ਜਿਹੜਾ ਜੀ ਉਹ ਪਾ ਦਿੱਤਾ ਗਿਆ। ਹੁਣ ਇੱਕ ਤਾਂ ਇਹ ਧਰਮ ਪ੍ਰਚਾਰ ਦੇ ਜਿਹੜੇ ਸਮਾਗਮ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਤੇ ਇਹਦੀ ਅਗਵਾਈ ਜਿਹੜੀ ਆ ਜੀ ਉਹ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਕਰੂਗੀ, ਭਾਵ ਕਿ ਉੱਥੇ ਧਰਮ ਦੇ ਨਾਂ ਦੇ ਉੱਤੇ ਲੋਕ ਇਕੱਠੇ ਕੀਤੇ ਜਾਣਗੇ ਪਿੰਡਾਂ ਦੇ ਵਿੱਚ ਤੇ ਉੱਥੇ ਆ ਕੇ ਫਿਰ ਸਿਆਸੀ ਲੈਕਚਰ ਜਿਹੜੇ ਆ ਉਹ ਕਰਨਗੇ ਜੀ ਅਕਾਲੀ ਦਲ ਦੇ ਆਗੂ। ਦੂਜਾ ਜਿਹੜਾ ਹਲਕਾਵਾਰ ਕਿਸੇ ਟਾਈਮ ਸ਼ੁਰੂ ਕੀਤਾ ਗਿਆ ਸੀਗਾ ਲੰਗਰ, ਕਿ ਹਲਕਿਆਂ ਦੇ ਵਿੱਚੋਂ ਜਿਹੜੇ ਹਰ ਹਲਕਾ ਜਿਹੜਾ ਸੀ ਉਹ ਦਰਬਾਰ ਸਾਹਿਬ ਦੇ ਲੰਗਰ ਦੇ ਵਾਸਤੇ ਜਾਂਦਾ ਸੀਗਾ, ਉਹ ਸਕੀਮ ਮੁੜ ਕੇ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਜਾ ਰਹੀ ਆ। ਜਦੋਂ ਇਹ ਹਲਕਾ ਵਾਈਜ਼ ਲੰਗਰ ਜਿਹੜਾ ਉਹ ਚੱਲਦਾ ਸੀਗਾ ਉਦੋਂ ਵੀ ਇਹਦੇ ਵਿੱਚ ਬੜਾ ਕੁਝ ਜਿਹੜਾ ਜੀ ਸਾਹਮਣੇ ਆਉਂਦਾ ਸੀ, ਦਬਾ ਲਿਆ ਜਾਂਦਾ ਸੀਗਾ ਕਿ ਜਿਹੜੇ ਪੈਸੇ ਇਕੱਠੇ ਕਰਨ ਵਾਲੇ ਆ ਲੰਗਰ ਦੇ, ਉਹ ਲੰਗਰ ਜੋਗੇ ਪੈਸੇ ਨਹੀਂ ਇਕੱਠੇ ਕਰਦੇ, ਉਹਦੇ ਤੋਂ ਵੱਧ ਜਿਹੜਾ ਜੀ ਉਹ ਕਰਦੇ ਆ ਤੇ ਆਪਣਾ ਵੀ ਵੱਡਾ ਤੋਰੀ ਫੁਲਕਾ ਉਹਨਾਂ ਨੇ ਜਿਹੜਾ ਉਹ ਚਲਾਇਆ ਹੋਇਆ। ਹੁਣ ਸਵਾਲ ਇਹ ਹੈ ਕਿ ਲੰਗਰ ਜਦੋਂ ਗੁਰੂ ਕਾ ਹੈ ਤੇ ਫਿਰ ਇਹ ਕਿਸੇ ਖਾਸ ਵਿਅਕਤੀ ਦਾ ਜਾਂ ਖਾਸ ਗਰੁੱਪ ਦਾ ਕਿਵੇਂ ਹੋ ਸਕਦਾ, ਹਲਕੇ ਦਾ ਕਿਵੇਂ ਜਿਹੜਾ ਜੀ ਉਹ ਹੋ ਸਕਦਾ। ਨਾ ਤਾਂ ਲੰਗਰ ਜਿਹੜਾ ਜੀ ਜਿਉਂ ਇਹ ਪ੍ਰਥਾ ਸ਼ੁਰੂ ਹੋਈ ਹੈ ਗੋਇੰਦਵਾਲ ਤੋਂ ਨਾ ਰੁਕੀ ਹੈ ਤੇ ਨਾ ਰੁਕੂਗੀ। ਇਹ ਹਲਕਾ ਵਾਈਜ਼ ਜਿਹੜੀ ਹੋਵੇ ਜਾਂ ਨਾ ਹੋਵੇ, ਪਰ ਇਹਨੂੰ ਧਾਰਮਿਕ ਪੁੱਛ ਜਿਹੜੀ ਆ ਜੀ ਉਹ ਚਾੜ ਕੇ ਦੁਬਾਰਾ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਅਕਾਲੀ ਦਲ। ਕਿੰਨਾ ਕੁ ਸਫਲ ਹੁੰਦਾ ਹਲਕਾ ਵਾਈਜ਼ ਜਿਹੜਾ ਲੰਗਰ ਵਾਲੇ ਮਾਮਲੇ ਦੇ ਉੱਤੇ ਤੇ ਧਰਮ ਪ੍ਰਚਾਰ ਦੇ ਮਾਮਲੇ ਦੇ ਉੱਤੇ, ਇਹ ਆਉਣ ਵਾਲੇ ਦਿਨ ਦੱਸਣਗੇ। ਤੇ ਅੱਗੇ ਆਪਾਂ ਗੁਜਰਾਤ ਚੋਣਾਂ ਦੀ ਜੇ ਗੱਲ ਕਰੀਏ ਤਾਂ ਪਟੇਲ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਪਟੇਲ ਆਗੂ ਨੇ, ਜਿਹੜੇ ਖਾਸ ਤੌਰ ਤੇ ਨੌਜਵਾਨ ਆਗੂ ਨੇ, ਪਾਰਟੀਦਾਰ ਪਟੇਲ ਅੰਦੋਲਨ ਵਾਲੇ, ਉਹ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਕਰ ਰਹੇ ਆ ਇੱਥੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਨਾਲ ਤੋੜਨਾ ਚਾਹੁੰਦੀ ਆ। ਸਫਲ ਜਿਹੜਾ ਜੀ ਅਜੇ ਤੱਕ ਤਾਂ ਉਹ ਨਹੀਂ ਹੋ ਰਹੀ। ਹੁਣ ਜਿਹੜਾ ਇਹ ਪਟੇਲ ਆਗੂ ਨੇ ਉਹਨਾਂ ਨੇ ਇਹ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਹਦੇ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਵਿੱਚ ਸੀਗੀ। 1 ਕਰੋੜ ਰੁਪਏ ਦੀ ਪੇਸ਼ਕਸ਼ ਇਹਨਾਂ ਨੂੰ ਕੀਤੀ ਗਈ। ਜਿਹੜੀ ਹਾਰਦਿਕ ਪਟੇਲ ਦੀ ਅਗਵਾਈ ਵਾਲੀ ਪਾਰਟੀਦਾਰ ਅਨਾਮਤ ਅੰਦੋਲਨ ਸਮਿਤੀ ਹੈ ਪਾਸ, ਜਿਹੜੀ
ਇਹਦੇ ਆਗੂ ਨੇ ਜਿਹੜਾ ਜੀ ਦਾਅਵਾ ਕੀਤਾ ਕਿ ਕਰੋੜ ਰੁਪਈਆ ਉਹਨੂੰ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਇਹ ਗੱਲ ਆਖੀ ਹੈ ਜੀ ਕਿ ਉਹਨੇ ਇਹਨੂੰ ਠੁਕਰਾਤਾ ਔਰ ਇਹ ਕਿਹਾ ਉਹਨੇ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਵਿਕੂਗਾ ਨਹੀਂ। ਨਰਿੰਦਰ ਪਟੇਲ ਜਿਹੜਾ ਸੀਗਾ ਜੀ ਉਹਨੇ ਭਾਜਪਾ ਦੇ ਸੂਬਾਈ ਪ੍ਰਧਾਨ ਦੀ ਮੌਜੂਦਗੀ ਦੇ ਵਿੱਚ ਐਲਾਨ ਕੀਤਾ ਸੀਗਾ ਜੀ ਕਿ ਉਹ ਭਗਵਾਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ, ਪਰ ਰਾਤ ਉਹਨੇ ਇਹ ਕਹਿਤਾ ਜੀ ਕਿ ਉਹਨੂੰ 1 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਉਹ ਆਪਣੇ ਭਾਈਚਾਰੇ ਦੇ ਨਾਲ ਦਗਾ ਨਹੀਂ ਕਮਾ ਸਕਦਾ ਜੀ। ਇੱਕ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਰੱਖ ਲਈ ਗਈ ਸੀ ਕਿ ਉਹਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਣਾ ਸੀਗਾ। ਇਹ ਡਰਾਮਾ ਜਿਹੜਾ ਜੀ ਉਹ ਫੇਲ ਹੋ ਗਿਆ। ਗੁਜਰਾਤ ਭਾਜਪਾ ਦਾ ਜਿਹੜਾ ਤਰਜਮਾਨ ਹੈ ਜੀ ਉਹ ਇਹ ਕਹਿੰਦਾ ਇਹ ਸਾਰੇ ਦੋਸ਼ ਝੂਠੇ ਆ, ਇਹ ਨਾਟਕ ਨਰਿੰਦਰ ਪਟੇਲ ਦੇ ਵੱਲੋਂ ਕਾਂਗਰਸ ਦੇ ਇਸ਼ਾਰੇ ਦੇ ਉੱਤੇ ਜਿਹੜਾ ਜੀ ਉਹ ਕੀਤਾ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਨਰਿੰਦਰ ਪਟੇਲ ਨੇ ਪੱਤਰਕਾਰਾਂ ਨੂੰ 10 ਲੱਖ ਰੁਪਏ ਵਿਖਾਉਂਦੇ ਹੋਏ ਦਾਅਵਾ ਕੀਤਾ ਸੀਗਾ ਕਿ ਪੇਸ਼ਗੀ ਦੇ ਵਜੋਂ ਪਾਸ ਦੇ ਸਾਬਕਾ ਆਗੂ ਵਰਨ ਪਟੇਲ ਜਿਹੜਾ ਜੀ ਜਿਹਨੇ ਸਿੱਚੇਵਾਲ ਨੂੰ ਭਾਜਪਾ ਸ਼ਾਮਲ ਹੋਇਆ, ਉਹਨੇ ਜਿਹੜੀ ਹੈ ਜੀ ਇਹ ਪੇਸ਼ਕਸ਼ ਕੀਤੀ ਸੀਗੀ। ਉਧਰ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਵਿੱਚ ਲਗਾਤਾਰ ਘਟ ਰਿਹਾ ਰਸ਼ ਤੇ ਕਾਂਗਰਸ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਵਿੱਚ ਵੱਧ ਰਿਹਾ ਜਿਹੜਾ ਰਸ਼ ਹੈ ਉਹਨੇ ਭਾਰਤੀ ਜਨਤਾ ਪਾਰਟੀ ਦੇ ਮੱਥੇ ਦੇ ਉੱਤੇ ਫਿਕਰਮੰਦੀ ਦੀਆਂ ਤਿਉੜੀਆਂ ਜਿਹੜੀਆਂ ਦੀ ਉਹ ਹੋਰ ਵਧਾਈਆਂ ਨੇ। ਮੁਲਕ ਦੀ ਸੱਤਾ ਦੇ ਉੱਤੇ ਗੁਜਰਾਤ ਮਾਡਲ ਦਾ ਜਿਹੜਾ ਸੀ ਉਹ ਨਾਅਰਾ ਦੇ ਕੇ ਕਾਬਜ਼ ਹੋਈ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਗੁਜਰਾਤ ਦਾ ਮਾਡਲ ਹੀ ਇਸ ਵੇਲੇ ਵੱਡੀ ਮੁਸ਼ਕਲ ਦਾ ਕਾਰਨ ਬਣਦਾ ਜਾ ਰਿਹਾ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਤੇ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।